ਪੰਜਾਬੀ ਜ਼ੁਬਾਨ ਦਾ 11ਵੀਂ ਕਲਾਸ ਦਾ ਸਿਲੇਬਸ ਉਹਦੀ ਦੂਜੀ ਕਹਾਣੀ ਪੰਜਾਬੀ ਜ਼ੁਬਾਨ ਦੀ ਕਹਾਣੀ ਜਿਹੜੀ ਕਿ ਮੁਹੰਮਦ ਆਸਫ ਖਾਂ ਹੋਰਾਂ ਨੇ ਲਿਖੀ। ਮੁਹੰਮਦ ਆਸਫ ਖਾਂ ਹੋਰੀ 29 ਨਵੰਬਰ 1929 ਬਸਤੀ ਦਾਨਿਸ਼ਮੰਦਾ ਜ਼ਿਲ੍ਹਾ ਜਲੰਧਰ ਵਿੱਚ ਪੈਦਾ ਹੋਏ। ਆਪ 1947 ਵਿੱਚ ਲਾਹੌਰ ਆ ਗਏ ਹਿਜਰਤ ਕਰਕੇ, ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਅਲੱਗ-ਅਲੱਗ ਬਣਾਏ ਗਏ। 1956 ਵਿੱਚ ਪੰਜਾਬੀ ਜ਼ੁਬਾਨ ਨੂੰ ਆਪਣੇ ਵਿਚਾਰਾਂ ਦੇ ਇਜ਼ਹਾਰ ਦਾ ਜ਼ਰੀਆ ਬਣਾਇਆ ਤੇ ਐਸੇ ਦੌਰਾਨ MA ਪੰਜਾਬੀ ਤੱਕ ਤਾਲੀਮ ਹਾਸਿਲ ਕੀਤੀ ਤੇ ਪੰਜਾਬੀ ਅਦਬ ਮੈਗਜ਼ੀਨ ਦੇ ਰਿਸਾਲੇ ਦੇ ਮੁਦੀਰ ਬਣ ਗਏ, ਐਡੀਟਰ ਬਣ ਗਏ। ਉਹ ਪੰਜਾਬ ਯੂਨੀਵਰਸਿਟੀ ਨਾਲ ਵੀ ਮੁੰਸਲਿਕ ਰਹੇ ਤੇ ਸ਼ਾਹ ਹੁਸੈਨ ਕਾਲਜ ਵਿੱਚ ਵੀ ਪੰਜਾਬੀ ਪੜ੍ਹਾਉਂਦੇ ਰਹੇ। ਉਹਨਾਂ ਨੇ ਮੁੱਢਲੀ ਲਫ਼ਜ਼ਾਲੀ, ਨਿਕਸੁਕ, ਅਜੋਕੀ ਕਹਾਣੀ, ਨਿਕਸੁਕ ਤੇ ਹੋਰ ਨਿਕਸੁਕ, ਇਹ ਦੋ ਕਿਤਾਬਾਂ ਹੋ ਗਈਆਂ। ਸਿੰਧੀ ਅਦਬ ਕਿਤਾਬਾਂ ਲਿਖੀਆਂ। ਇਸ ਤੋਂ ਵੱਖ ਉਹਨਾਂ ਨੇ ਸ਼ਾਹ ਹੁਸੈਨ, ਬੁੱਲੇ ਸ਼ਾਹ ਦੇ ਕਲਾਮ ਨੂੰ ਤਰਤੀਬ ਦਿੱਤਾ, ਐਡਿਟ ਕੀਤਾ ਤੇ ਪੰਜਾਬੀ ਅਦਬੀ ਬੋਰਡ ਪਾਕਿਸਤਾਨ ਵੱਲੋਂ ਛਾਪਿਆ। 17 ਮਾਰਚ 2000 ਪੂਰਾ 2000 ਸੰਨ 2000 ਨੂੰ ਉਹ ਇਸ ਦੁਨੀਆ ਤੋਂ ਚਲੇ ਗਏ, ਉਹਨਾਂ ਦੀ ਵਫਾਤ ਹੋ ਗਈ। ਪੰਜਾਬੀ ਜ਼ੁਬਾਨ ਦੀ ਕਹਾਣੀ ਅਸੀਂ ਸਬਕ ਵੀ ਨਾਲ ਨਾਲ ਪੜ੍ਹਾਂਗੇ, ਨਾਲ ਨਾਲ ਦੇਖਾਂਗੇ ਵੀ ਕਿ ਇਹ ਜ਼ੁਬਾਨ ਕਿਵੇਂ ਇੱਥੇ ਪੁੰਗਰੀ ਤੇ ਕਿਵੇਂ ਇੱਥੇ ਇਹਦਾ ਅਰੂਜ ਤੇ ਜ਼ਵਾਲ ਹੁੰਦਾ ਰਿਹਾ। ਇਹ ਇੱਕ ਮੰਨੀ ਪਰਮੰਨੀ ਹਕੀਕਤ ਹੈ। ਮੰਨੀ ਪਰਮੰਨੀ ਤਸਲੀਮ ਸ਼ੁਦਾ, ਐਡਮਿਟਿਡ। ਭਈ ਜ਼ੁਬਾਨ ਵਸੇਬ ਤੋਂ ਹੀ ਫੁੱਟਦੀ ਏ ਅੱਗੇ ਵੱਧਦੀ ਏ। ਵਸੇਬ ਰਹਿਣ ਸਹਿਣ, ਰਹਿਤਲ ਬਹਿਤਲ, ਰਹਾਇਸ਼, ਤਹਿਜ਼ੀਬ ਤਮਦਨ। ਫੁੱਟਦੀ ਏ ਅੱਗੇ ਵਧਣਾ, ਫਲਣਾ ਤੇ ਵਸੇਬ ਬੰਦਿਆਂ ਨਾਲ ਹੀ ਪੁੰਗਰਦਾ ਤੇ ਵਸੇਬ ਬੰਦਿਆਂ ਨਾਲ ਪੈਦਾ ਹੋਏਗਾ। ਜੇ ਬੰਦੇ ਨਹੀਂ ਹੋਣਗੇ ਤੇ ਵਸੇਬ ਕਿਸੇ ਪਾਸੋਂ ਵੀ ਨਹੀਂ ਆਏਗਾ। ਜੇ ਬੰਦੇ ਨਹੀਂ ਹੋਣਗੇ ਤੇ ਵਸੇਬ ਨਹੀਂ ਹੋਏਗਾ, ਤੇ ਜਦੋਂ ਵਸੇਬ ਨਹੀਂ ਹੋਏਗਾ ਫਿਰ ਜ਼ੁਬਾਨ ਦਾ ਕਿਧਰੇ ਨਾਂ ਥੇ ਨਹੀਂ ਹੋਏਗਾ, ਕਿਧਰੇ ਨਾਂ ਟਿਕਾਣਾ ਜ਼ੁਬਾਨ ਦਾ ਨਹੀਂ ਹੋਏਗਾ। ਪੰਜਾਬ ਉਹ ਧਰਤੀ ਜਦੋਂ ਹਿਮਾਲਿਆ ਚੋਟੀਆਂ ਨਜ਼ਰ ਨਹੀਂ ਸੀ ਆਉਂਦੀਆਂ ਤੇ ਸਾਈਬੇਰੀਆ ਤੋਂ ਆਉਣ ਵਾਲੀਆਂ ਹਵਾਵਾਂ ਇੱਥੇ ਬਰਫ਼ਬਾਰੀ ਕਰਦੀਆਂ ਸਨ। ਫਿਰ ਸਮੁੰਦਰ ਹੌਲੇ 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 ਖੁਸ਼ਕ ਹੁੰਦਾ ਗਿਆ ਤੇ ਇੱਥੇ ਲੋਕ ਆਬਾਦ ਹੋਣਾ ਸ਼ੁਰੂ ਹੋਏ। ਸਭ ਤੋਂ ਪਹਿਲੇ ਜਿਹੜੇ ਇਸ ਧਰਤੀ ਤੇ ਲੋਕ ਆਏ ਉਹ ਅਫਰੀਕਾ ਦੇ ਕਬੀਲੇ ਵਾਲੇ ਸਨ। ਨਾਈਗਰਾਈਟ ਜਿਹਨੂੰ ਆਖਦੇ ਨੇ, ਨਾਈਗਰਾਈਟ ਉਹਨੂੰ ਆਖਦੇ ਨੇ। ਇਸ ਤੋਂ ਬਾਅਦ ਅਫਰੀਕਾ ਦੇ ਹੀ ਇੱਕ ਹੋਰ ਕਬੀਲਾ ਆਸਟਰਾਈਡ ਇੱਥੇ ਆਇਆ। ਆਸਟਰਾਈਡ ਉਹ ਲੋਕ ਸਨ ਜਿਹੜੇ ਸੱਤਰਪੋਸ਼ੀ ਕਰਦੇ ਸਨ, ਜਿਹੜੇ ਆਪਣੇ ਆਪ ਨੂੰ ਢਾਂਪਦੇ ਸਨ, ਆਪਣੇ ਆਪ ਨੂੰ ਕਵਰ ਕਰਦੇ ਸਨ ਕੱਪੜਿਆਂ ਦੇ ਨਾਲ, ਪੱਤਿਆਂ ਦੇ ਨਾਲ। ਉਹ ਇੰਨੀ ਕੁ ਤਹਿਜ਼ੀਬ ਯਾਫਤਾ ਸਨ। ਇਸ ਦੌਰਾਨ ਬਹੀਰਾ ਰੂਮ ਦੇ ਕੋਲ ਇੱਕ ਕਬੀਲਾ ਸੀ ਜਿਸ ਨੂੰ ਦਰਾਵੜ ਕਬੀਲਾ ਆਖਦੇ ਸਨ। ਇਹ 5000 ਸਾਲ ਕਬਲ ਮਸੀਹ ਦੀ ਗੱਲ ਹੈ। ਉਹ ਵੀ ਇੱਧਰ ਹਿਜਰਤ ਕਰਨਾ ਸ਼ੁਰੂ ਹੋ ਗਿਆ। ਪਰ ਇਸ ਤੋਂ ਪਹਿਲੇ ਮੁਖਤਲਿਫ ਕਬੀਲਿਆਂ ਦੀ ਸੂਰਤ ਵਿੱਚ ਜਾਂਕ, ਸਨਿਆਲ, ਕੌਰਵ, ਇਹ ਕਬੀਲੇ ਆ ਚੁੱਕੇ ਸਨ। ਇਹ ਕਬੀਲੇ ਮੁੰਡਾਰੀ ਕਬੀਲੇ ਸਨ, ਮੁੰਡਾ ਕਬੀਲੇ ਸਨ ਤੇ ਇਹ ਜਿਹੜੀ ਜ਼ੁਬਾਨ ਬੋਲਦੇ ਸਨ ਉਹ ਮੁੰਡਾਰੀ ਜ਼ੁਬਾਨ ਸਨ। ਯਾਨੀ ਕਿ ਪੰਜਾਬ ਦੇ ਅੰਦਰ ਜਿਹੜੀ ਸਭ ਤੋਂ ਪਹਿਲੀਆਂ ਜ਼ੁਬਾਨਾਂ ਬੋਲੀਆਂ ਗਈਆਂ ਮੁੰਡਾਰੀ ਤੇ ਦਰਾਵੜੀ ਸਨ। ਫਿਰ ਬਹੀਰਾ ਰੂਮ ਤੋਂ ਹਿਜਰਤ ਕਰਕੇ ਜਿਹੜੇ ਲੋਕ ਆਏ, ਉਹ ਹਿਜਰਤ ਨਹੀਂ ਉਂਝੀ ਇੱਧਰ ਵਾਲੇ ਪਾਸੇ ਆਏ, ਉਹ ਸਨ ਦਰਾਵੜੀ ਲੋਕ। ਉਹਨਾਂ ਨੂੰ ਖੇਤੀਬਾੜੀ ਆਉਂਦੀ ਸੀ, ਉਹ ਇੱਥੇ ਖੇਤੀਬਾੜੀ ਕਰਨ। ਪੰਜਾਬ ਹੀ ਕਿਉਂ, ਇੱਕ ਸਵਾਲ ਨਿਕਲੇਗਾ ਕਿ ਪੰਜਾਬ ਹੀ ਕਿਉਂ। ਅਸਲ ਵਿੱਚ ਪੰਜਾਬ ਇੱਕ ਐਸੀ ਜੰਨਤ ਤੇ ਜਿੱਥੇ ਨਦੀਆਂ ਬਹਿ ਰਹੀਆਂ ਨੇ, ਵੱਡੀਆਂ ਵੱਡੀਆਂ ਨਦੀਆਂ। ਉਸ ਵੇਲੇ ਤੁਸੀਂ ਇਹਨਾਂ ਨੂੰ ਨਦੀਆਂ ਹੀ ਆਖਿਆ ਗਿਆ। ਰਾਵੀ, ਸਤਲੁਜ, ਬਿਆਸ, ਸਿੰਧ, ਜਿਹੜੇ ਕੋਲ ਆਲੇ ਦੁਆਲੇ ਵੀ ਜਿਹੜੀਆਂ ਇਹ ਨਦੀਆਂ ਹੀ ਸਨ ਜਿਹਦੇ ਆਲੇ ਦੁਆਲੇ ਆ ਕੇ ਲੋਕਾਂ ਨੇ ਵਸੋਂ ਇਖਤਿਆਰ ਕੀਤੀ। ਇਹ ਦਰਿਆ ਐਸੇ ਸਨ ਕਿ ਜਿਹਦੀ ਵਜ੍ਹਾ ਤੋਂ ਜ਼ਮੀਨ ਦਰਖੇਜ਼ ਸੀ, ਲੋਕੀ ਇੱਥੇ ਆਉਂਦੇ ਗਏ। ਇੱਥੇ ਤੁਸੀਂ ਦੇਖੋਗੇ ਅੱਗੇ ਵੀ ਲੋਕ
ਅੱਜ ਤੀਕਰ ਵੀ ਲੋਕ ਇੱਥੇ ਰੋਜ਼ਗਾਰ ਵਾਸਤੇ ਆਉਂਦੇ ਰਹੇ, ਕੁਝ ਖਾਣ ਵਾਸਤੇ ਆਉਂਦੇ ਰਹੇ, ਕੁਝ ਕਮਾਉਣ ਵਾਸਤੇ ਇੱਥੇ ਆਉਂਦੇ ਰਹੇ। ਮੁੰਡਾਰੀ ਜਿਹੜੇ ਸਨ, ਜਿਹੜੀ ਮੰਡਾਰੀ ਜ਼ੁਬਾਨ ਬੋਲਦੇ ਸਨ ਮੁੰਡਾਰੀ, ਉਹ ਦੋ ਚਸ਼ਮੇ ਹੈ ਜਿਹੜੀ ਏ ਉਹਨਾਂ ਦੀ ਖਾਸ ਪਹਿਚਾਨ ਸੀ। ਅੱਜ ਵੀ ਜਿਹੜੇ ਦੋ ਚਸ਼ਮੀ ਹੈ ਵਾਲੇ ਜਿਹੜੇ ਲਫ਼ਜ਼ ਨੇ ਉਹ ਸਾਡੇ ਇੱਥੇ ਮੌਜੂਦ ਨੇ। ਉਹ ਲਫ਼ਜ਼ ਜਿਹੜੇ ਸਾਡੇ ਕੋਲ ਮੌਜੂਦ ਨੇ, ਕੁਰੀ, ਤੁੱਸਾ, ਨੱਥ, ਧੂੜ, ਤਾਂਗ, ਇਹ ਉਹ ਲਫ਼ਜ਼ ਨੇ ਜਿਹੜੇ ਅੱਜ ਵੀ ਅਸੀਂ ਬੋਲ ਰਹੇ ਹਾਂ, ਉਹ ਪੰਜਾਬੀ ਦੇ ਵਿੱਚ ਸ਼ਾਮਿਲ ਹੋ ਗਏ। ਇਸ ਤੋਂ ਬਾਅਦ ਬਹਿਰਾ ਰੂਮ ਤੋਂ ਦਰਾਵੜੀ ਆਏ। ਦਰਾਵੜੀ ਜਿਹੜੇ ਸਨ ਉਹ ਆਏ ਬਲੋਚਿਸਤਾਨ ਦੇ ਰਸਤੇ ਤੋਂ। ਬਲੋਚਿਸਤਾਨ ਦਾ ਇੱਕ ਇਲਾਕਾ ਹੈ ਗੋਮਲ, ਉਸ ਰਸਤੇ ਤੋਂ ਇੱਧਰ ਵਾਲੇ ਪਾਸੇ ਪੰਜਾਬ 'ਚ ਆਏ। ਉਹਨਾਂ ਨੇ ਇੱਥੇ ਆ ਕੇ ਵਸੋਂ ਇਖਤਿਆਰ ਕੀਤੀ, ਖੇਤੀਬਾੜੀ ਉਹਨਾਂ ਨੇ ਕਰਨਾ ਸ਼ੁਰੂ ਕਰ ਦਿੱਤੀ ਕਿਉਂਕਿ ਉਹ ਜ਼ਿਆਦਾ ਮੁਹੱਜ਼ਬ ਸਨ, ਲੋਹਾਰ ਸਨ, ਤਰਖਾਨ ਸਨ। ਉਹਨਾਂ ਨੇ ਇੱਥੇ ਕੰਮ ਕਰਨੇ ਸ਼ੁਰੂ ਕਰਤੇ, ਉਹਨਾਂ ਨੇ ਇੱਥੇ ਰਹਿਣਾ ਸ਼ੁਰੂ ਕਰਤਾ, ਉਹਨਾਂ ਨੇ ਇੱਥੇ ਆਪਣੀ ਵਸੋਂ ਇਖਤਿਆਰ ਕਰਤੀ। ਉਹਨਾਂ ਦੀ ਜ਼ੁਬਾਨ ਵੀ ਇੱਥੇ ਸ਼ੁਰੂ ਹੋ ਗਈ। ਦੋ ਪੰਜਾਬੀ ਤੋਂ ਪਹਿਲੇ ਜਿਹੜੀਆਂ ਮੁੰਡਾਰੀ ਤੇ ਦਰਾਵੜੀ ਦੋ ਜ਼ੁਬਾਨਾਂ ਇੱਥੇ ਵਰਤੀਆਂ ਜਾਣ ਲੱਗ ਪਈਆਂ, ਯਾਨੀ ਕਿ ਪੰਜਾਬ ਦੀਆਂ ਸਭ ਤੋਂ ਪੁਰਾਣੀਆਂ ਜ਼ੁਬਾਨਾਂ ਮੁੰਡਾਰੀ ਤੇ ਦਰਾਵੜੀ ਹੋ ਗਈਆਂ। ਦਰਾਵੜੀ ਜਿਹੜੀ ਜ਼ੁਬਾਨ ਬੋਲਦੇ ਸਨ ਉਹਨਾਂ 'ਚ ਬਰਾਹਵੀ ਦੇ ਉੱਤੇ ਅਸਰਾਤ ਨੇ। ਅੱਜ ਵੀ ਬਲੋਚਿਸਤਾਨ ਜਿਹੜੀ ਬਰਾਹਵੀ ਬੋਲੀ ਜਾ ਰਹੀ ਹੈ ਉਹ ਦਰਾਵੜੀ ਜਿਹੜੇ ਨੇ ਉਹ ਜ਼ੁਬਾਨ ਦੀ ਇੱਕ ਸ਼ਾਖ ਹੈ। ਮਲਿਆਲਮ, ਤੇਲਗੂ, ਤਾਮਿਲ, ਇਹ ਉਹ ਪੁਰਾਣੀਆਂ ਜ਼ੁਬਾਨਾਂ ਨੇ ਹਿੰਦੁਸਤਾਨ ਦੀਆਂ, ਸਭ ਤੋਂ ਪੁਰਾਣੀਆਂ ਜ਼ੁਬਾਨਾਂ, ਤੇ ਉਹ ਵੀ ਦਰਾਵੜੀ ਜ਼ੁਬਾਨ ਦੀਆਂ ਹੀ ਸ਼ਾਖਾਂ ਨੇ। ਅਸੀਂ ਨਾਲ ਨਾਲ ਹੁਣ ਪੜ੍ਹਾਂਗੇ, ਨਾਲ ਨਾਲ ਦੇਖਾਂਗੇ ਕਿ ਇਹ ਅੱਗੇ ਕੀ ਬਣਦਾ ਹੈ ਇਸ ਦੇ ਉੱਤੇ। ਜ਼ੁਬਾਨ ਦੀ ਲੋੜ ਉਦੋਂ ਮਹਿਸੂਸ ਹੋਈ ਜਦੋਂ ਬੰਦਿਆਂ ਵਿਚਕਾਰ ਲੈਣ ਦੇਣ ਤੇ ਵਿਚਾਰ ਵਟਾਂਦਰਾ ਹੁੰਦਾ ਹੈ, ਕਿਉਂ ਜੇ ਉਹ ਜ਼ੁਬਾਨ ਰਾਹੀਂ ਆਪਣੀਆਂ ਸੋਚਾਂ, ਸਦਰਾਂ ਤੇ ਖਿਆਲ ਦੂਜੇ ਲੋਕਾਂ ਤੱਕ ਪੜਾਉਂਦੇ ਨੇ। ਲੋੜ, ਜ਼ਰੂਰਤ, ਵਿਚਕਾਰ, ਦਰਮਿਆਨ, ਵਿਚਾਰ ਵਟਾਂਦਰਾ, ਗੱਲਬਾਤ, ਗੁਫ਼ਤਗੂ ਹੋਣਾ, ਆਪਣੇ ਖਿਆਲਾਤ ਦੂਸਰੇ ਖਿਆਲਾਂ ਤੱਕ ਪਹੁੰਚਾਣਾ। ਕਿਉਂ ਜੀ ਉਹ ਜ਼ੁਬਾਨ ਰਾਹੀਂ ਜ਼ਰੀਏ ਆਪਣੀਆਂ ਸੋਚਾਂ, ਸਦਰਾਂ ਖਾਹਿਸ਼ਾਂ ਨੂੰ ਕਹਿੰਦੇ ਨੇ, ਡਿਜ਼ਾਇਰਸ, ਤੇ ਖਿਆਲ ਦੂਜੇ ਲੋਕਾਂ ਤੱਕ ਅਪਣਾਉਂਦੇ ਨੇ ਤੇ ਉਹਨਾਂ ਦੇ ਖਿਆਲਾਂ ਤੇ ਸੋਚਾਂ ਨਾਲ ਵਾਕਫੀ ਹਾਸਲ ਕਰਦੇ ਨੇ। ਵਾਕਫੀ ਹਾਸਲ ਕਰਨਾ, ਸ਼ਨਾਸਾਈ ਹਾਸਲ ਕਰਨਾ, ਸਮਝਣਾ। ਇਸ ਤਰ੍ਹਾਂ ਜ਼ੁਬਾਨ ਬੰਦਿਆਂ ਵਿਚਕਾਰ ਇੱਕ ਅਜਿਹਾ ਰਾਬਤਾ ਹੈ ਜਿਹੜਾ ਉਹਨਾਂ ਨੂੰ ਇੱਕ ਦੂਜੇ ਦੇ ਨੇੜੇ ਲਿਆਉਂਦਾ ਹੈ ਤੇ ਉਹਨਾਂ ਵਿੱਚ ਮੁਹੱਬਤ ਤੇ ਭਾਈਚਾਰਾ ਪੈਦਾ ਕਰਦਾ ਹੈ। ਜੇ ਜ਼ੁਬਾਨ ਦੀ ਸਾਂਝ ਨਾ ਹੋਏ ਤੇ ਆਪਣੇ ਖਿਆਲ, ਆਪਣੀ ਸੋਚ, ਆਪਣਾ ਸਭ ਕੁਝ ਅਸੀਂ ਇੱਕ ਦੂਜੇ ਨਾਲ ਸਾਂਝਾ ਨਾ ਕਰ ਸਕੀਏ। ਤਾਰੀਖ ਦੱਸਦੀ ਹੈ ਭਈ ਪੰਜਾਬ ਦੇ ਇਲਾਕੇ ਪੋਟੋਹਾਰ ਵਿੱਚ ਸਵਾਂ ਦਰਿਆ ਦੇ ਕੰਢੇ ਪੁੰਗਰਨ ਵਾਲਾ ਵਸੇਬ, ਮੈਂ ਜਿਵੇਂ ਗੱਲ ਕੀਤੀ ਕਿ ਇੱਥੇ ਦਰਿਆ ਸਨ, ਇੱਥੇ ਨਦੀਆਂ ਸਨ ਜਿਹਦੇ ਆਲੇ ਦੁਆਲੇ ਆ ਕੇ ਲੋਕੀ ਬਹਿ ਜਾਂਦੇ ਸਨ, ਉਹਨਾਂ ਨੂੰ ਪਾਣੀ ਮਿਲਦਾ ਸੀ, ਉਹਨਾਂ ਦੀ ਫਸਲਾਂ ਹੁੰਦੀਆਂ ਸਨ, ਉਹ ਖਾ ਪੀ ਸਕਦੇ ਸਨ। ਬਾਕੀ ਪੂਰੀ ਦੁਨੀਆ ਵਿੱਚ ਇਸ ਤਰ੍ਹਾਂ ਨਹੀਂ ਸੀ, ਇਸ ਲਈ ਉਹ ਇੱਧਰ ਵਾਲੇ ਪਾਸੇ ਆਉਣਾ ਸ਼ੁਰੂ ਹੋ ਗਏ। ਦੁਨੀਆ ਦੇ ਸਭ ਤੋਂ ਪੁਰਾਣੇ ਵਸੇਬਾਂ ਵਿੱਚ ਖਾਸ ਉਚੇਚ ਰੱਖਦਾ ਹੈ, ਖਾਸ ਅਹਿਮੀਅਤ ਰੱਖਦਾ ਹੈ, ਇੰਪੋਰਟੈਂਸ ਰੱਖਦਾ ਹੈ, ਵਾਈਟਲ ਇੰਪੋਰਟੈਂਟ। ਇਸ ਤੋਂ ਅਸੀਂ ਇਹ ਵੀ ਗਵੇੜ ਲਾ ਸਕਦੇ ਹਾਂ, ਗਵੇੜ ਲਾਣਾ, ਅੰਦਾਜ਼ਾ ਲਾਣਾ ਕਿ ਅਜਿਹਾ ਇਸ ਤਰ੍ਹਾਂ ਦਾ ਵਸੇਬ ਪੂਰੇ ਪੰਜਾਬ ਵਿੱਚ ਪਸਰਿਆ ਹੋਇਆ ਸੀ, ਫੈਲਿਆ ਹੋਇਆ ਸੀ, ਵਧਿਆ ਹੋਇਆ ਸੀ। ਲੋੜ ਸਿਰਫ ਇਸ ਗੱਲ ਦੀ ਹੈ ਕਿ ਹੋਰ ਫਰੋਲਾ ਫਰੋਲੀ ਕੀਤੀ ਜਾਵੇ। ਫਰੋਲਾ ਫਰੋਲੀ ਕਰਨਾ, ਰਿਸਰਚ ਕਰਨਾ, ਤਹਿਕੀਕ ਕਰਨਾ, ਖੋਜ ਕਰਨਾ, ਜੁਸਤਜੂ ਕਰਨਾ ਕਿ ਅਸੀਂ ਲੱਭ ਜਾਈਏ ਕਿ ਅਸੀਂ ਕਿੱਥੋਂ। ਤਾਰੀਖ ਤੋਂ ਇਹ ਮਾਲੂਮ ਹੁੰਦਾ ਹੈ ਕਿ ਅੱਜ ਤੋਂ 5000 ਵਰੇ ਪਹਿਲਾਂ ਪੰਜਾਬ ਤੇ ਸਿੰਧ ਵਿੱਚ ਦਰਾਵੜੀ ਤਹਿਜ਼ੀਬ ਟੀਸੀ ਸੀ। ਇੱਕ ਵਾਰੀ ਫਿਰ ਮੈਂ ਤੁਹਾਨੂੰ ਦੱਸਦਾ ਕਿ ਦਰਾਵੜੀ ਬਹਿਰਾ ਰੂਮ ਦੇ ਕੋਲ ਵਸਣ ਵਾਲੇ ਲੋਕ ਸਨ ਜਿਹੜੇ 5000 ਸਾਲ ਕਬਲ ਮਸੀਹ ਇੱਥੇ ਆਏ। ਇਹ ਗੋਮਲ ਬਲੋਚਿਸਤਾਨ ਦਾ ਇਲਾਕਾ ਉਸ ਦੇ ਥਰੂ ਇੱਥੇ ਆਏ। ਇਹ ਉਹ ਲੋਕ ਸਨ ਜਿਹੜੇ ਮੁਹੱਜ਼ਬ ਸਨ, ਤਹਿਜ਼ੀਬ ਯਾਫਤਾ ਸਨ। ਆਸਟਰਾਈਟ ਤੋਂ ਤੇ ਉਹਨਾਂ ਦੇ ਬਾਅਦ ਜਿਹੜੇ ਮੁੰਡਾ ਕਬਾਇਲ ਸਨ, ਉਹਨਾਂ ਤੋਂ ਜਿਹੜੇ ਲੋਕ ਸਨ ਉਹ ਥੋੜੇ ਜਿਹੇ, ਮੁੰਡਾ ਕਬੀਲਾ ਕੀ ਕਰਦਾ ਸੀ, ਉਹ ਸਿਰਫ ਗਾਵਾਂ ਮੱਝਾਂ ਪਾਲਦਾ ਸੀ, ਉਹਨਾਂ ਦੇ ਉੱਤੇ ਹੀ ਉਹਨਾਂ ਦੀ ਜ਼ਿੰਦਗੀ ਬਸਰ ਕਰਦੇ ਸਨ। ਲੇਕਿਨ ਦਰਾਵੜੀ ਖੇਤੀਬਾੜੀ ਕਰਦੇ ਸਨ, ਜਲਾਏ ਸਨ, ਲੋਹਾਰ ਸਨ, ਤਰਖਾਨ ਸਨ, ਮਿੱਟੀ ਦੇ ਭਾਂਡੇ ਬਣਾਉਣ ਵਾਲੇ ਲੋਕ ਸਨ। ਦਰਾਵੜੀ ਥੋੜੇ ਜਿਹੇ ਤਾਕਤਵਰ ਵੀ ਸਨ। ਉਹਨਾਂ ਨੇ ਮੁੰਡਾਰੀ ਕਬੀਲੇ ਦੇ ਨਾਲ ਆ ਕੇ ਇੱਥੇ ਰਹਿਣਾ ਸ਼ੁਰੂ ਕੀਤਾ ਤੇ ਉਹ ਇੱਥੋਂ ਦੇ ਹੀ ਵਸਨੀਕ ਹੋ ਗਏ। ਦਰਾਵੜੀ ਇੱਥੋਂ ਦੇ ਵਸਨੀਕ ਨਹੀਂ ਸਨ, ਠੀਕ ਹੈ, ਇੱਥੇ ਲੇਕਿਨ ਰਹਿਣਾ ਸ਼ੁਰੂ ਕਰਦਾ ਰੋਟੀ ਦੀ ਖਾਤਰ, ਮੁਆਸ਼ ਦੀ ਖਾਤਰ ਉਹ ਇੱਥੇ ਆਏ।
ਸਗੋਂ ਬਾਹਰੋਂ ਆ ਕੇ ਇੱਥੇ ਆਬਾਦ ਸਨ ਤੇ ਵੱਖਰੀ ਜ਼ੁਬਾਨ ਬੋਲਦੇ ਸਨ। ਉਹਨਾਂ ਤੇ ਵਸੇਬ ਤੇ ਜ਼ੁਬਾਨ ਨੇ ਵੀ ਮੁਕਾਮੀ ਜ਼ੁਬਾਨ ਤੇ ਚੋਖਾ ਅਸਰ ਪਾਇਆ। ਇੱਥੋਂ ਦੀ ਜ਼ੁਬਾਨ ਕਿਹੜੀ ਸੀ? ਮੁੰਡਾਰੀ। ਮੁੰਡਾਰੀ ਤੇ ਬਾਅਦ ਦਰਾਵੜੀ ਆ ਗਈ। ਦਰਾਵੜੀ ਦੇ ਲਫ਼ਜ਼ ਅੱਜ ਵੀ ਅਸੀਂ ਬੋਲਦੇ ਹਾਂ। ਅੰਮਾ, ਅੱਪਾ, ਅੱਬਾ, ਮਾਮਨ, ਮਾਮਾ ਨੂੰ, ਵਿਆਹ, ਵਿਆਗਾ, ਇਹ ਉਹ ਲਫ਼ਜ਼ ਸਨ ਜਿਹੜੇ ਦਰਾਵੜੀ ਦੇ ਅੱਜ ਵੀ ਸਾਡੇ ਹੋਰ ਵੀ ਬਹੁਤ ਬੇਤਹਾਸ਼ਾ ਲਫ਼ਜ਼ ਨੇ ਜਿਹੜੇ ਅੱਜ ਵੀ ਅਸੀਂ ਇਸਤੇਮਾਲ ਕਰਨੇ ਹਾਂ। ਫਿਰ 1500 ਕਬਲ ਮਸੀਹ ਦੇ ਤੇੜੇ ਵਸਤ ਏਸ਼ੀਆ ਤੋਂ ਆਰੀਆ ਕੌਮ ਪੰਜਾਬ ਵਿੱਚ ਦਾਖਲ ਹੋਈ। ਹੁਣ ਕਬਲ ਮਸੀਹ ਤੋਂ ਮੁਰਾਦ ਜ਼ਿਹਨ 'ਚ ਰੱਖੋ ਕਿ ਹਜ਼ਰਤ ਈਸਾ अलैहिस्सलाम ਤੋਂ ਪਹਿਲੇ ਦਾ ਜਿਹੜਾ ਦੌਰ ਹੈ ਉਹ ਕਬਲ ਮਸੀਹ। ਉਹਨਾਂ ਤੋਂ ਬਾਅਦ ਜਿਹੜਾ ਅੱਜ ਸਾਡੇ ਕੋਲ ਅਗਰ 16 ਜੁਲਾਈ 2018 ਹੈ ਤੇ ਹਜ਼ਰਤ ਈਸਾ अलैहिस्सलाम ਨੂੰ 2018 ਜਿਹੜੇ ਨੇ ਉਹ ਸਾਲ ਹੋ ਗਏ ਨੇ ਇਸ ਦੁਨੀਆ ਤੋਂ ਗਏ ਹੋਏ। ਤੇ ਇਹ ਅਸੀਂ ਜ਼ਿਹਨ ਵਿੱਚ ਰੱਖੀ, ਹਦੀਸਾ ਤੋਂ ਪਹਿਲੇ ਕਬਲ ਮਸੀਹ, ਉਹਨਾਂ ਤੋਂ ਬਾਅਦ ਜਿਹੜਾ ਹੈ ਉਹ ਈਸਵੀ ਦਾ ਜਿਹੜਾ ਦੌਰ ਸ਼ੁਰੂ ਹੋ ਜਾਏਗਾ। 1500 ਕਬਲ ਮਸੀਹ ਦੇ ਨੇੜੇ ਤੇੜੇ ਵਸਤ ਏਸ਼ੀਆ ਤੋਂ ਆਰੀਆ ਕੌਮ ਪੰਜਾਬ ਵਿੱਚ ਦਾਖਲ ਹੋਈ। ਇਸ ਕੌਮ ਦੀ ਜ਼ੁਬਾਨ ਸੰਸਕ੍ਰਿਤ ਸੀ। ਸੰਸਕ੍ਰਿਤ ਦਾ ਮਤਲਬ ਹੈ ਰਿਫਾਈਨਡ, ਪੋਲਾਈਟ, ਸ਼ੁਸਤਾ, ਸ਼ਾਇਸਤਾ, ਸੁਥਰੀ ਹੋਈ, ਸੋਹਣੀ ਕੀਤੀ ਹੋਈ। ਪਹਿਲਾਂ ਇਹਨਾਂ ਪੰਜਾਬ ਵਿੱਚ ਵਸੋਂ ਇਖਤਿਆਰ ਕੀਤੀ। ਇੱਥੇ ਬਹਿ ਕੇ ਆਪਣੀ ਮਜ਼ਹਬੀ ਕਿਤਾਬ ਰਿਗਵੇਦ ਤਿਆਰ ਕੀਤੀ। ਰਿਗਵੇਦ ਉਹਨਾਂ ਦੀ ਮਜ਼ਹਬੀ ਕਿਤਾਬ ਸੀ। ਵੇਦ ਵਿਦਿਆ ਤੋਂ ਨਿਕਲਿਆ, ਵਿਦਿਆ ਤਾਲੀਮ ਨੂੰ ਆਖਦੇ ਨੇ। ਰਿਗਵੇਦ, ਸਾਮਵੇਦ, ਅਥਰਵੇਦ, ਯਜੁਰਵੇਦ, ਇਹ 4 ਕਿਤਾਬਾਂ ਇਹ ਉਹਨਾਂ ਦੀਆਂ ਇਲਹਾਮੀ ਕਿਤਾਬਾਂ ਸਨ। ਉਹਨਾਂ ਦੇ ਬਕੌਲ ਉਹਨਾਂ ਦੇ ਮਜ਼ਹਬੀ ਵੇਦਕ ਧਰਮ ਦੀਆਂ ਕਿਤਾਬਾਂ ਸਨ। ਇਹ ਉਹਨਾਂ ਨੂੰ ਮੰਨਦੇ ਸਨ ਕਿ ਇਹ ਸਾਡੇ ਇਲਾਹੀ ਕਿਤਾਬਾਂ ਨੇ। ਇਹਨਾਂ ਦਾ ਜਦੋਂ ਇੱਥੋਂ ਦੇ ਵਸਨੀਕਾਂ ਨਾਲ ਮੇਲਜੁਲ ਹੋਇਆ ਤਾਂ ਇਹਨਾਂ ਦੀ ਜ਼ੁਬਾਨ ਦੇ ਕਈ ਲਫ਼ਜ਼ ਪੰਜਾਬ ਵਿੱਚ ਬੋਲੀ ਜਾਣ ਵਾਲੀ ਜ਼ੁਬਾਨ ਵਿੱਚ ਸ਼ਾਮਿਲ ਹੋ ਗਏ। ਇਹਨਾਂ ਦੀ ਜ਼ੁਬਾਨ ਤੇ ਸਾਡੀ ਜ਼ੁਬਾਨ ਦੀ ਕਹਾਣੀ ਤਾਂ ਥੋੜ੍ਹੀ ਜਿਹੀ ਦਿਲਚਸਪ ਇਸ ਲਈ ਵੀ ਹੈ ਕਿ ਜਦੋਂ ਦਰਾਵੜਾਂ ਨੇ ਦਰਾਵੜੀ ਕਲੇ ਦੇ ਅੰਦਰ ਰਹਿ ਕੇ ਇਹਨਾਂ ਦਾ ਮੁਕਾਬਲਾ ਕੀਤਾ, ਪਰ ਆਰੀਆ ਜ਼ਿਆਦਾ ਤਾਕਤਵਰ ਸਨ, ਖੂਬਸੂਰਤ ਵੀ ਸਨ। ਇਹਨਾਂ ਨੇ ਇੱਥੋਂ ਆ ਕੇ ਪਹਿਲੇ ਤੇ ਉਹਨਾਂ ਨਾਲ ਮੁਕਾਬਲਾ ਕੀਤਾ, ਇਹਨਾਂ ਨੂੰ ਹਰਾਇਆ। ਫਿਰ ਇੱਥੇ ਆ ਕੇ ਵਸੋਂ ਇਖਤਿਆਰ ਕੀਤੀ, ਇਹਨਾਂ ਦੀ ਔਰਤਾਂ ਨਾਲ ਸ਼ਾਦੀ ਕੀਤੀ ਤੇ ਜਿਹੜੇ ਦਰਾਵੜ ਬਚ ਗਏ ਉਹਨਾਂ ਨੂੰ ਗੁਲਾਮ ਬਣਾ ਲਿਆ। ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਪੱਕੇ ਘਰ ਨਹੀਂ ਬਣਾਉਣੇ, ਤੁਸੀਂ ਕੱਚੇ ਘਰਾਂ 'ਚ ਰਹਿਣਾ। ਅੱਜ ਵੀ ਤੁਸੀਂ ਵੇਖੋ ਪਿੰਡਾਂ ਦੇ ਵਿੱਚ ਕੱਚੇ ਘਰ ਇਸ ਚੀਜ਼ ਦੀ ਨਿਸ਼ਾਨਦੇਹੀ ਕਰਦੇ ਨੇ ਕਿ ਉਹ ਦਰਾਵੜਾਂ ਦੇ ਵਸੇਬ ਦਾ ਅਸਰ ਅੱਜ ਵੀ ਸਾਡੇ ਕੋਲ ਹੈ। ਫਿਰ ਇੱਕ ਫਲਸਫੀ ਨੇ ਮਨੂ ਨੇ ਇਹ ਕਹਿਤਾ ਕਿ ਗੁਲਾਮਾਂ, ਸ਼ੂਦਰਾਂ ਤੇ ਔਰਤਾਂ ਨੂੰ ਸੰਸਕ੍ਰਿਤ ਜ਼ੁਬਾਨ ਨਾ ਸਿਖਾਈ ਜਾਏ, ਕਿਉਂਕਿ ਉਹਨਾਂ ਦਾ ਫਲਸਫਾ ਸੀ ਕਿ ਇਹ ਜ਼ੁਬਾਨ ਦੇਵੀ ਦੇਵਤਾਂ ਵੱਲੋਂ ਆਈ ਹੈ ਸਾਡੇ ਉੱਤੇ ਤੇ ਅਸੀਂ ਇਹਨੂੰ ਸਿੱਖਾਂਗੇ ਬਸ, ਤੇ ਖਾਸ ਲੋਕਾਂ ਤੱਕ ਮਹਿਦੂਦ ਹੋ ਗਈ। ਫਿਰ ਇਹ ਜਦੋਂ ਅਸੀਂ ਖਾਸ ਲੋਕਾਂ ਤੱਕ ਕਿਸੇ ਵੀ ਜ਼ੁਬਾਨ ਨੂੰ, ਕਿਸੇ ਵੀ ਚੀਜ਼ ਨੂੰ ਮਖਸੂਸ ਕਰ ਦਿੰਦੇ ਹਾਂ, ਉਹ ਮਰਨਾ ਸ਼ੁਰੂ ਹੋ ਜਾਂਦੀ ਹੈ। 1951 ਦੇ ਵਿੱਚ ਜਿਹੜੀ ਹਿੰਦੁਸਤਾਨ ਦੇ ਅੰਦਰ ਮਰਦਮਸ਼ੁਮਾਰੀ ਹੁੰਦੀ ਹੈ, ਉਹਦੇ ਮੁਤਾਬਿਕ ਸਿਰਫ 550 ਲੋਕ ਸਨ ਜਿਹੜੇ ਸੰਸਕ੍ਰਿਤ ਜਾਣਦੇ ਸਨ। 1996 ਦੇ ਕੋਲ ਜਿਹੜੀ ਮਰਦਮਸ਼ੁਮਾਰੀ ਕੀਤੀ ਗਈ ਉਹਦੇ ਵਿੱਚ 2500 ਹੋ ਗਏ। ਅੱਜ ਵੀ ਲੋਕ ਇਸ ਜ਼ੁਬਾਨ ਨੂੰ ਬਚਾਉਣਾ ਚਾਹੁੰਦੇ ਨੇ, ਪਰ ਉਹ ਜ਼ੁਬਾਨ ਨਹੀਂ ਬਚ ਰਹੀ। ਕੁਝ ਸੂਝਵਾਨ ਆਖਦੇ ਨੇ ਕਿ ਸੰਸਕ੍ਰਿਤ ਤੋਂ ਸਾਡੀ ਜ਼ੁਬਾਨ ਜਿਹੜੀ ਆਈ, ਸੰਸਕ੍ਰਿਤ ਤੋਂ ਨਹੀਂ ਬਲਕਿ ਦਰਾਵੜੀ ਤੇ ਮੁੰਡਾਰੀ ਜ਼ੁਬਾਨ ਤੋਂ ਸਾਡੀ ਜ਼ੁਬਾਨ ਨਿਕਲੀ, ਪਛਾਚੀ ਤੋਂ ਪਾਲੀ ਤੋਂ ਫਿਰ ਸਾਡੀ ਪੰਜਾਬੀ। ਇਹ ਜ਼ੁਬਾਨਾਂ ਪ੍ਰਾਕ੍ਰਿਤ ਦੀਆਂ ਜ਼ੁਬਾਨਾਂ ਜਿਹੜੀਆਂ ਅੱਗੇ ਬਣੀਆਂ ਫਿਤਰਤੀ ਤੌਰ ਤੇ। ਫਿਰ ਭਾਰਤ ਵਿੱਚ ਇੱਕ ਨਵੇਂ ਮਜ਼ਹਬ ਬੁੱਧ ਮਤ ਦਾ ਜ਼ਹੂਰ ਹੋਇਆ। ਬੁੱਧ ਮਤ ਜਿਹੜਾ ਸੀ ਉਹ ਰਾਜਾ ਸਿਧਾਰਥ ਉਹਦਾ ਅਸਲ ਨਾਂ ਸੀ। ਸਾਕੀਆ ਕੌਮ ਦਾ ਇਹ ਸ਼ਹਿਜ਼ਾਦਾ ਸੀ। ਆਪਣੇ ਅੰਦਰ ਸੋਚ ਵਿਚਾਰ ਕਰਦਾ ਸੀ, ਸੱਚ ਦੀ ਤਲਾਸ਼ ਸੀ ਇਸ ਨੂੰ। ਇਸ ਨੇ ਜ਼ਿੰਦਗੀ ਦੇ ਵਿੱਚ ਦੇਖਿਆ ਕਿ ਬਹੁਤ ਜ਼ਿਆਦਾ ਬੰਦਾ ਇੱਕ ਖੁਸ਼ ਹੈ। ਉਹਨੇ ਕਿਹਾ ਯਾਰ ਖੁਸ਼ੀ ਕਿੱਥੋਂ ਆਉਂਦੀ? ਫਿਰ ਇੱਕ ਬੰਦਾ ਦੇਖਿਆ ਬਹੁਤ ਜ਼ਿਆਦਾ ਦੁਖੀ। ਉਹਨੇ ਸਵਾਲ ਕੀਤਾ ਕਿ ਇਹ ਦੁੱਖ ਕੀ ਹੈ, ਨਜ਼ਰ ਨਹੀਂ ਆ ਰਿਹਾ। ਇੱਕ ਬੰਦੇ ਨੂੰ ਮੁਰਦਾ ਦੇਖਿਆ, ਉਹਦਾ ਜਨਾਜ਼ਾ ਲੈ ਕੇ ਜਾ ਰਹੇ ਸਨ ਕਿ ਇਹ ਮੌਤ ਕੀ ਹੈ। ਇਹ
ਚੀਜ਼ਾਂ, ਇਹ ਸੋਚ ਵਿਚਾਰ ਉਹਨੇ ਇਸ ਨਹਿਜ ਤੇ ਲੈ ਆਈ। ਉਦੋਂ 29-30 ਸਾਲ ਦਾ ਜਵਾਨ ਸੀ। ਉਹ ਸਭ ਕੁਝ ਤਿਆਗ ਕਰਕੇ, ਸਭ ਕੁਝ ਛੱਡ ਕੇ ਜੰਗਲਾਂ 'ਚ ਨਿਕਲ ਗਿਆ, ਗਿਆਨ ਦੀ ਤਲਾਸ਼ 'ਚ, ਇਲਮ ਦੀ ਤਲਾਸ਼ 'ਚ, ਸੂਝ-ਬੂਝ ਦੀ ਤਲਾਸ਼ 'ਚ। ਫਿਰ ਕਈ ਵਰੇ ਉੱਥੇ ਰਹਿ ਕੇ ਉਹਨੂੰ ਗਿਆਨ ਹਾਸਿਲ ਹੋਇਆ, ਉਹਨੂੰ ਰੋਸ਼ਨੀ ਹਾਸਿਲ ਹੋਈ, ਤੇ ਉਹ ਫਿਰ ਆਪਣਾ ਮਜ਼ਹਬ ਜਿਹੜਾ ਉਹ ਲੋਕਾਂ ਤੱਕ ਪੜਾਉਣਾ ਸ਼ੁਰੂ ਕਰਤਾ। ਬੁੱਧ ਮਤ ਜਦੋਂ ਮਜ਼ਹਬ ਸ਼ੁਰੂ ਹੋਇਆ, ਇਹਦੇ ਵਿੱਚ ਤਰਖਾਣਾਂ ਨੇ, ਜਿਹੜੇ ਨੇ ਲੁਹਾਰਾਂ ਨੇ, ਚਮਿਆਰਾਂ ਨੇ, ਇਹ ਲੋਕ ਜਿਹੜੇ ਛੋਟੀ ਜ਼ਾਤਾਂ ਵਾਲੇ ਸਨ, ਡੋਮ ਸਨ, ਇਹ ਲੋਕ ਜਿਹੜੇ ਇੱਥੇ ਇਹਨਾਂ ਦੇ ਨਾਲ ਸ਼ਾਮਲ ਹੋ ਗਏ, ਕਿਉਂਕਿ ਬ੍ਰਹਮਣ ਨੇ ਇਹਨੂੰ ਪਰਾਂ ਕਰਤਾ ਸੀ, ਤਤਕਾਰਤਾ ਸੀ। ਬੁੱਧ ਮਤ ਨੇ ਇਹਨੂੰ ਆਪਣੇ ਸੀਨੇ ਨਾਲ ਲਾ ਲਿਆ। ਫਿਰ ਭਾਰਤ ਵਿੱਚ ਇੱਕ ਨਵੇਂ ਮਜ਼ਹਬ ਬੁੱਧ ਮਤ ਦਾ ਜ਼ਹੂਰ ਹੋਇਆ। ਬੁੱਧ ਪੈਰੋਕਾਰਾਂ ਨੇ ਪਾਲੀ ਜ਼ੁਬਾਨ ਨੂੰ ਮਜ਼ਹਬੀ ਜ਼ੁਬਾਨ ਦਾ ਦਰਜਾ ਦਿੱਤਾ। ਉਹਨਾਂ ਨੇ ਕਿਹਾ ਮਜ਼ਹਬੀ ਜ਼ੁਬਾਨ ਜਿਹੜੀ ਹੈ ਉਹ ਪਾਲੀ ਜ਼ੁਬਾਨ ਨੂੰ ਬਣਾ ਦਿੱਤਾ। ਆਪਣੇ ਮਜ਼ਹਬ ਦੇ ਪ੍ਰਚਾਰ ਲਈ ਉਹ ਪੰਜਾਬ ਵਿੱਚ ਵੀ ਆਏ। ਰਾਜਾ ਅਸ਼ੋਕ ਦੇ ਜ਼ਮਾਨੇ ਵਿੱਚ ਬੁੱਧ ਮਤ ਨੂੰ ਸਰਕਾਰੀ ਮਜ਼ਹਬ ਦੀ ਹੈਸੀਅਤ ਮਿਲ ਗਈ। ਸਰਕਾਰੀ ਮਜ਼ਹਬ ਜਿਹੜਾ ਹੈ ਉਹ ਬੁੱਧ ਮਤ ਹੋ ਗਿਆ। ਰਾਜਾ ਨੇ ਪਾਟਲੀ ਪੱਤਰ ਛੱਡ ਕੇ ਟੈਕਸਲਾ ਨੂੰ ਆਪਣੀ ਰਾਜਧਾਨੀ ਬਣਾਇਆ। ਤਕਸ਼ਲਾ ਯੂਨੀਵਰਸਿਟੀ ਸੀ, ਜਿਹੜੀ ਬਹੁਤ ਪੂਰੀ ਦੁਨੀਆ ਦੇ ਵਿੱਚ ਆਪਣਾ ਇੱਕ ਵੱਖਰਾ ਜਿਹੜਾ ਉਹ ਨਾਰਾ ਰੱਖਦੀ ਸੀ, ਆਪਣੀ ਪਹਿਚਾਣ ਰੱਖਦੀ ਸੀ। ਉਹ ਯੂਨੀਵਰਸਿਟੀ ਪੂਰੀ ਦੁਨੀਆ ਦੇ ਪਿਆਸੇ ਇਲਮ ਦੇ ਦਰਿਆਏ ਲੋਕ ਉੱਥੇ ਆਉਂਦੇ ਸਨ, ਉੱਥੇ ਪੜ੍ਹਦੇ ਸਨ। ਕੰਧਾਰਾ ਯੂਨੀਵਰਸਿਟੀ, ਜਿਹੜੀਆਂ ਵੱਡੀਆਂ ਯੂਨੀਵਰਸਿਟੀਆਂ ਸਨ ਉਸ ਵੇਲੇ ਦੀਆਂ, ਜਦੋਂ ਅਸੀਂ ਇਹ ਯੂਨੀਵਰਸਿਟੀਆਂ ਸਾਡੀਆਂ ਉਦੋਂ ਦੀਆਂ ਨੇ ਜਦੋਂ ਪੂਰੀ ਦੁਨੀਆ ਵਿੱਚ ਜਹਾਲਤ ਸੀ, ਲੋਕੀ ਇਲਮ ਨੂੰ ਨਹੀਂ ਜਾਣਦੇ ਸਨ, ਲੋਕੀ ਲਿਖਣਾ ਪੜ੍ਹਨਾ ਨਹੀਂ ਸੀ ਜਾਣਦੇ। ਲੇਕਿਨ ਸਾਡੇ ਪੰਜਾਬ ਦੇ ਅੰਦਰ ਲੋਕੀ ਪੜ੍ਹੇ ਲਿਖੇ ਵੀ ਸਨ, ਤਹਿਜ਼ੀਬ ਯਾਫਤਾ ਵੀ ਸਨ, ਘਰ ਬਣਾਉਂਦੇ ਸਨ, ਘਰਾਂ 'ਚ ਰਹਿੰਦੇ ਸਨ, ਫੈਮਿਲੀ ਸਿਸਟਮ ਸੀ ਇਹਨਾਂ ਕੋਲ। ਇਹ ਇੱਕ ਬਹੁਤ ਅੱਛੇ ਨਿਜ਼ਾਮ ਦੇ ਤਹਿਤ ਇਨਸਾਨਾਂ ਵਾਂਗੂ ਜੀ ਰਹੇ ਸਨ। ਆਪਣੀ ਰਾਜਧਾਨੀ ਬਣਾਇਆ, ਆਪਣਾ ਦਾਰੁਲ ਹਕੂਮਤ ਬਣਾਇਆ ਟੈਕਸਲਾ ਦੇ ਵਿੱਚ। ਟੈਕਸਲਾ ਭਰਤ ਦੇ ਪੁੱਤਰ ਤਕਸ਼ ਨੇ ਵਸਾਇਆ। ਤਕਸ਼ ਉਹਦਾ ਨਾਂ ਸੀ, ਟੈਕਸਲਾ ਉਹਦੇ ਨਾਂ ਤੇ ਵਸਾ ਲਿਆ। ਤਕਸ਼ਲਾ ਯਾਨੀ ਖੜੇ ਹੋਏ ਪੱਥਰਾਂ ਦਾ ਸ਼ਹਿਰ, ਤਕਸ਼ਲਾ। ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਜਿਹੜੇ ਕਬੀਲੇ ਤੇ ਕੌਮਾਂ ਬਾਹਰੋਂ ਪੰਜਾਬ ਵਿੱਚ ਆਉਂਦੇ ਗਏ, ਉਹਨਾਂ ਦੀਆਂ ਜ਼ੁਬਾਨਾਂ ਦੇ ਲਫ਼ਜ਼ ਮੁਕਾਮੀ ਜ਼ੁਬਾਨ ਵਿੱਚ ਸ਼ਾਮਿਲ ਹੁੰਦੇ ਗਏ। ਹਜਾਜ ਬਿਨ ਯੂਸਫ ਦੇ ਦੌਰ ਵਿੱਚ 8ਵੀਂ ਸਦੀ ਹਿਜਰੀ ਦੇ ਵਿੱਚ ਜਦੋਂ ਹਾਸ਼ਮ ਖਾਨਦਾਨ ਦੇ ਲੋਕ ਹਜਾਜ ਬਿਨ ਯੂਸਫ ਦੇ ਜ਼ੁਲਮੋ ਸਿਤਮ ਤੋਂ ਤੰਗ ਆ ਕੇ ਤੇ ਉਹਨਾਂ ਦੇ ਮੰਨਣ ਵਾਲੇ ਕੁਝ ਹੋਰ ਲੋਕ ਇੱਥੇ ਆਏ, ਉਹ ਅਰਬੀ ਬੋਲਦੇ ਸਨ। ਉਹਨਾਂ ਨੇ ਇੱਥੋਂ ਦੀ ਜ਼ੁਬਾਨ ਤੇ ਅਸਰ ਪਾਇਆ ਤੇ ਬਹੁਤ ਜ਼ਿਆਦਾ ਅਰਬੀ ਦੇ ਲਫ਼ਜ਼ ਵੀ ਇੱਥੇ ਆਉਣਾ ਸ਼ੁਰੂ ਹੋ ਗਏ। ਸਿਆਣਿਆਂ ਦੀ ਖੋਜ ਪਰੋਂ ਅਸੀਂ ਅੱਜ ਇੰਨੇ ਜੋਗੇ ਹੋ ਗਏ ਹਾਂ ਕਿ ਦੱਸ ਸਕੀਏ ਵੀ ਕਿਹੜੇ ਮੁੰਡਾਰੀ, ਦਰਾਵੜੀ, ਸੰਸਕ੍ਰਿਤ ਤੇ ਪਾਲੀ ਜ਼ੁਬਾਨ ਤੋਂ ਸਾਡੀ ਜ਼ੁਬਾਨ ਵਿੱਚ ਸ਼ਾਮਿਲ ਹੋਏ ਨੇ। ਸੰਸਕ੍ਰਿਤ ਤੋਂ ਇੱਕ ਯਾਦ ਆਇਆ, ਤੁਲਸੀ ਦਾਸ ਬਹੁਤ ਵੱਡਾ ਲਿਸਾਨੀਆਤ ਦੇ ਹਵਾਲੇ ਨਾਲ ਮਾਹਿਰ ਸੀ। ਉਹ ਕਹਿੰਦਾ ਹੈ ਕਿ ਸੰਸਕ੍ਰਿਤ ਇੱਕ ਐਸਾ ਪਿਆਲਾ ਹੈ ਜਿਹੜਾ ਨਕਸ਼ ਨਗਾਰ ਵਾਲਾ ਹੈ, ਪਰ ਉਹਦੇ ਵਿੱਚ ਜ਼ਹਿਰ ਪਿਆ ਹੈ। ਮੇਰੀ ਮਾਂ ਬੋਲੀ, ਮੇਰੀ ਮਾਦਰੀ ਜ਼ੁਬਾਨ ਇੱਕ ਐਸਾ ਮਿੱਟੀ ਦਾ ਪਿਆਲਾ ਹੈ ਜਿਹਦੇ ਵਿੱਚ ਅੰਮ੍ਰਿਤ ਪਿਆ ਹੈ। ਜਿਹੜਾ ਮੈਂ ਆਪਣੀ ਜ਼ੁਬਾਨ ਦੇ ਨਾਲ ਪਿਆਰ ਕਰ ਸਕਣਾ, ਉਹ ਕਿਸੇ ਹੋਰ ਜ਼ੁਬਾਨ ਨਾਲ ਨਹੀਂ ਕਰ ਸਕਦਾ। ਫਿਰ ਬਾਅਦ ਵਿੱਚ ਅਰਬੀ ਤੇ ਫਾਰਸੀ ਜ਼ੁਬਾਨਾਂ ਦੇ ਢੇਰ ਸਾਰੇ ਲਫ਼ਜ਼ ਸਾਡੀ ਲਫ਼ਜ਼ਾਲੀ ਦਾ ਹਿੱਸਾ ਬਣ ਗਏ। ਲਫ਼ਜ਼ਾਲੀ ਦਾ ਹਿੱਸਾ ਬਣ ਗਏ ਯਾਨੀ ਅਸੀਂ ਜੋ ਇੱਥੇ ਬੋਲਦੇ ਸਨ, ਉਹ ਜਿਹੜਾ ਹੁਲੀਆ ਸੀ, ਜਿਹੜੇ ਲਫ਼ਜ਼ਾਂ ਨੂੰ ਉਚਾਰਦਾ ਸੀ, ਉਹ ਸਾਡੇ ਅੰਦਰ ਇੱਥੇ ਸ਼ਾਮਿਲ ਹੁੰਦਾ ਗਿਆ। ਪੰਜਾਬੀ ਐਸੇ ਨੇ ਕਿ ਇਹ ਹਰ ਲਫ਼ਜ਼ ਤੁਸੀਂ ਦੂਸਰੀਆਂ ਜ਼ੁਬਾਨਾਂ ਦੇ ਦੇਖੋਗੇ ਕਿ ਉਹ ਲਫ਼ਜ਼ ਸਾਰੇ ਉਹਨਾਂ ਕੋਲ ਪ੍ਰਨਾਊਂਸ ਨਹੀਂ ਹੁੰਦੇ, ਉਹਦਾ ਤਲਫੁਜ਼ ਨਹੀਂ ਹੁੰਦੇ, ਉਚਾਰ ਨਹੀਂ ਸਕਦੇ, ਕਿਉਂਕਿ ਉਹ ਤੋਤਲੇ ਹੁੰਦੇ ਨੇ। ਅਸੀਂ ੜੇ ਵੀ ਬੋਲਨੇ, ਅਸੀਂ ਰੇ ਵੀ ਬੋਲਨੇ, ਅਸੀਂ ਤੇ ਵੀ ਬੋਲਨੇ, ਅਸੀਂ ਟੇ ਵੀ ਬੋਲਨੇ, ਅਸੀਂ ਠੇ ਵੀ ਬੋਲਨੇ। ਸਾਡੇ ਕੋਲ ਅਲੱਗ ਆਵਾਜ਼ਾਂ ਨੇ, ਹਰ ਲਫ਼ਜ਼ ਦੀ ਅਲੱਗ ਆਵਾਜ਼ ਹੈ। ਸਿਆਣੇ ਆਖਦੇ ਨੇ ਕਿ 12 ਕੋਹਾਂ ਤੇ ਜ਼ੁਬਾਨ ਜਿਹੜੀ ਹੈ ਉਹ ਜਾ ਕੇ ਬਦਲ ਜਾਂਦੀ 12 ਕੋਹ, ਇੱਕ ਕੋਹ 1.5 ਮੀਲ ਦਾ ਹੁੰਦਾ ਹੈ। ਹਰ ਇਲਾਕੇ ਦੇ ਤਬਈ, ਸਿਆਸੀ ਤੇ ਸਮਾਜੀ ਹਾਲਾਤ ਵੱਖ-ਵੱਖ ਹੁੰਦੇ ਨੇ। ਹਾਲਾਤ ਇੱਕ ਪਾਸੇ ਉਚਾਰ ਅੰਗਾਂ ਸਾਡੇ ਬੋਲਣ, ਉਚਾਰ ਅੰਗ ਸਾਡੇ ਬੋਲਣ ਦੇ
ਅੰਦਾਜ਼ ਨੂੰ ਮੁਤਾਸਿਰ ਕਰਦੇ ਨੇ ਤੇ ਦੂਜੇ ਪਾਸੇ ਲੋਕਾਂ ਦੀ ਰਹਿਤ ਬਹਿਤ ਉੱਤੇ ਆਪਣੇ ਅਸਰਾਤ ਕਾਇਮ ਕਰਦੇ ਨੇ। ਰਹਿਤ ਬਹਿਤ ਜਿਵੇਂ ਜਿਸ ਤਰ੍ਹਾਂ ਅਸੀਂ ਰਹਿੰਦੇ ਹਾਂ, ਜਿਹੜੀਆਂ ਸ਼ੈਵਾਂ ਅਸੀਂ ਵਰਤਨੇ ਹਾਂ, ਐਵੇਂ 12 ਕੋਹਾਂ ਤੇ ਜਾ ਕੇ ਲੋਕਾਂ ਦਾ ਲਹਿਜਾ ਬਦਲ ਜਾਂਦਾ ਹੈ। ਇਸ ਬਦਲੇ ਹੋਏ ਲਹਿਜੇ ਨੂੰ ਇਲਾਕੇ ਦੀ ਮੁਨਾਸਬਤ ਨਾਲ ਵੱਖਰਾ ਨਾਂ ਦੇ ਦਿੱਤਾ ਜਾਂਦਾ ਹੈ, ਜਿਵੇਂ ਲਾਹੌਰੀ, ਮੁਲਤਾਨੀ। ਇੱਥੇ ਜ਼ਿਹਨ 'ਚ ਰੱਖਣਾ ਕਿ ਇੱਕ ਕਨਸੈਪਟ ਹੈ ਆਈਡੋਲੈਕਟ। ਇੱਕ ਬੰਦੇ ਦੀ ਜ਼ੁਬਾਨ ਪੂਰੇ ਟੱਬਰ ਵਿੱਚ ਨਹੀਂ ਰਲਦੀ। ਫਿਰ ਪੰਜਾਬ ਇੱਕ ਐਸਾ ਖਿੱਤਾ ਸੀ ਜਿਹਦੇ ਵਿੱਚ ਬਾਹਰੋਂ ਲੋਕ ਆਏ, ਉਹਨਾਂ ਨੇ ਇੱਥੇ ਆ ਕੇ ਵਸੋਂ ਅਖਤਿਆਰ ਕੀਤੀ, ਦੂਜੀਆਂ ਜ਼ੁਬਾਨਾਂ ਨੂੰ ਅਸੀਂ ਅਪਣਾਇਆ, ਦੂਜੀਆਂ ਜ਼ੁਬਾਨਾਂ ਦੇ ਲਫ਼ਜ਼ ਅਸੀਂ ਇੱਥੇ ਬੋਲਣ ਲੱਗੇ ਤੇ ਫਿਰ ਉਹਨਾਂ ਦੀ ਜ਼ੁਬਾਨਾਂ ਜਦੋਂ ਇੱਥੇ ਆ ਗਈਆਂ, ਉਹਨਾਂ ਦੇ ਲਹਿਜੇ ਆ ਗਏ, ਉਹ ਦੂਸਰੀ ਤਹਿਜ਼ੀਬ ਸਕਾਫਤ ਤੋਂ ਲੋਕ ਹਜ਼ਾਰਾਂ ਮੀਲਾਂ ਤੋਂ ਦੂਰ ਇੱਥੇ ਆ ਗਏ ਤੇ ਉਹਨਾਂ ਦਾ ਲਹਿਜਾ ਬਦਲ ਗਿਆ, ਜਿਹਦੇ ਨਾਲ ਇੱਕ ਨਵੀਂ ਜਿਹੜੀ ਹੈ ਉਹ ਉਚਾਰ ਅੰਗ ਤਲਫੁਜ਼ ਦੇ ਹਵਾਲੇ ਨਾਲ ਤਬਦੀਲੀ ਆ ਗਈ ਸਾਡੇ ਇਸ ਖਿੱਤੇ ਦੇ ਅੰਦਰ, ਜਿਹੜੀਆਂ ਅੱਗੋਂ ਜਾ ਕੇ ਕਿਸੇ ਵੀ ਜ਼ੁਬਾਨ ਦੀ ਖੂਬਸੂਰਤੀ ਤੇ ਜ਼ਰਖੇਜ਼ੀ ਨੂੰ ਬਿਆਨ ਕਰਦੀਆਂ ਨੇ ਕਿ ਸਾਡੇ ਕੋਲ ਜ਼ਿਆਦਾ ਲਫ਼ਜ਼ ਨੇ, ਜ਼ਿਆਦਾ ਬੋਲਣ ਦੇ ਅੰਦਾਜ਼ ਮੌਜੂਦ ਨੇ। ਸਾਡੀ ਅੱਖਰ ਪੱਟੀ ਜਿਹੜੀ ਹੈ ਉਹ 52 54 ਜਿਹੜੀ ਲਫ਼ਜ਼ਾਂ ਦੇ ਵਿੱਚ ਹੈ। ਤੁਹਾਨੂੰ ਇੱਕ ਛੋਟੀ ਜਿਹੀ ਮਿਸਾਲ ਦਿੱਤੀ ਜਾ ਸਕਦੀ ਹੈ, ਜਿਵੇਂ ਕਿ ਇੱਕ ਲਫ਼ਜ਼ ਹੈ ਪਾਣੀ। ਅਸੀਂ ਆਮ ਬੋਲਨੇ ਹਾਂ ਪਾਣੀ, ਨੂਨ ਲਿਖਨੇ, ਲੇਕਿਨ ਅਗਰ ਅਸੀਂ ਮਾਝੀ ਵਿੱਚ ਇਹਨੂੰ ਬੋਲਾਂਗੇ, ਅਸੀਂ ਬੋਲਾਂਗੇ ਪਾਣੀ, ਉਹ ਅਸੀਂ ਨੂਨ ਅਸੀਂ ਇੰਜ ਪਿਆ ਜਾਏਗਾ, ਯਾਨੀ ਕਿ ਨੂਨ ਨੂੰ ਗੋਲ ਦਾਇਰੇ ਦੇ ਵਿੱਚ ਅਸੀਂ ਜਦੋਂ ਪਾਵਾਂਗੇ, ਇਹਨੂੰ ਅਸੀਂ ਕਹਾਂਗੇ ਅੜ ਨੂਨ। ਪਾਣੀ, ਕਣਕ, ਕਣਕ। ਅਸੀਂ ਇਹ ਲਫ਼ਜ਼ ਆਮ ਰੋਜ਼ਮਰਾ ਦੇ ਵਿੱਚ ਬੋਲਦੇ ਹਾਂ ਕਿ ਸਾਡੇ ਕੋਲ ਜ਼ਿਆਦਾ ਤਲਫੁਜ਼ ਹੈ, ਸਾਡੇ ਉਚਾਰ ਅੰਗ ਇਸ ਨੂੰ ਮਹਿਫੂਜ਼ ਕਰਦੇ ਨੇ। ਸਾਡੇ ਜਿਹੜੇ ਨੇ ਗਲੇ ਨੇ, ਫੇਫੜੇ ਨੇ, ਸਾਡੇ ਸੀਨੇ 'ਚ ਜਿਹੜੀ ਆਵਾਜ਼ ਨਿਕਲਦੀ ਹੈ, ਸਾਡੀ ਜ਼ੁਬਾਨ, ਸਾਡੇ ਤਾਲੂ, ਇਹ ਜ਼ੁਬਾਨ ਉਚਾਰ ਅੰਗਾਂ ਨੂੰ ਜਿਹੜੇ ਮੁਤਾਸਿਰ ਕਰਦੇ, ਉਹਦੇ ਨਾਲ ਅਸੀਂ ਹਰ ਕਿਸਮ ਦੇ ਲਫ਼ਜ਼ ਜਿਹੜੇ ਉਹ ਦੇਖ ਸਕਦੇ ਹਾਂ। 4ਵੀਂ ਸਦੀ ਹਿਜਰੀ ਵਿੱਚ ਇੱਕ ਅਰਬ ਸਿਆਹ ਇਬਨ ਹੋਕਲ ਬਰਸਗੀਰ ਪਾਕਿਸਤਾਨ ਤੇ ਹਿੰਦ ਆਇਆ। ਉਸ ਨੇ ਆਪਣੇ ਸਫ਼ਰਨਾਮੇ ਵਿੱਚ ਮੁਲਤਾਨ ਦੀ ਜ਼ੁਬਾਨ ਨੂੰ ਮੁਲਤਾਨੀ ਤੇ ਸਿੰਧ ਦੀ ਜ਼ੁਬਾਨ ਨੂੰ ਹਿੰਦੀ ਲਿਖਿਆ ਹੈ। ਉਸ ਮਗਰੋਂ ਇੱਕ ਤਜ਼ਕਰਾ ਨਿਗਾਰ ਮੁਹੰਮਦ ਔਫੀ ਨੇ ਦੱਸਿਆ ਭਈ ਲਾਹੌਰ ਦੇ ਇੱਕ ਮਸ਼ਹੂਰ ਸ਼ਾਇਰ ਮਸਊਦ ਸਾਦ ਸਲਮਾਨ ਨੇ ਸ਼ਾਇਰੀ ਦੇ 3 ਦੀਵਾਨ ਲਿਖੇ, ਜਿਨ੍ਹਾਂ ਵਿੱਚੋਂ ਇੱਕ ਅਰਬੀ, ਦੂਜਾ ਫਾਰਸੀ ਤੇ ਤੀਜਾ ਹਿੰਦੀ ਵਿੱਚ ਸੀ। ਯਾਨੀ 11ਵੀਂ ਸਦੀ ਈਸਵੀ ਤੱਕ ਪੰਜਾਬੀ ਨੂੰ ਹਿੰਦੀ ਜਾਂ ਹਿੰਦਵੀ ਆਖਿਆ ਜਾਂਦਾ ਰਿਹਾ। ਮੌਲਵੀ ਅਬਦੁਲ ਕਰੀਮ ਝੰਗਵੀ ਨੇ 1086 ਈਸਵੀ ਵਿੱਚ ਨਿਜਾਤੁਲ ਮੋਮਿਨੀਨ ਇੱਕ ਕਿਤਾਬ ਪੰਜਾਬੀ ਵਿੱਚ ਲਿਖੀ। ਫਰਜ਼ ਮਸਾਇਲ ਫਿਕ ਦੇ ਹਿੰਦੀ ਕਰ ਤਾਲੀਮ ਕਾਰਾ ਮਰਦਾ ਉਮੀਆਂ ਜੋੜੇ ਅਬਦ ਕਰੀਮ।